जिस दिन असलम मेरी फुप्पी दी धी भैन नूं विआहण आया सी उस दिन मेरे फुੱਫੜ अपना सिर खुरक खुरक के लहू लुहान कर लेता। गल ਇਹ ਸੀ कि असलम जंज ਦੇ बहाने एक पूरी फौज साडा शहर फतह करन लई लै आया। फुੱਫੜ ਨੂੰ खड़ियां खड़ियां 6 दिगां होर पकवाणियां पै गईयां। असलम ने अपनी बैठक विच तवीज़ गंढे का काम शुरू कर दिता। बैठक विच इधर उधर तस्बीहां टंग दित्तियां। एक दिन लोटा घुमाया ते असलम ने एक बाई नूं चोर दी दस पाई। अगले दिहाड़े वो चोर इतफाकन पुलिस ने फड़ लिया। इस दे बाद असलम दी मनता शुरू हो गई। वो जो कुछ टोने टोटके नाल दसदा लोकी यकीन कर लेंदे ते गली महल्ले विच फसाद पै जांदा। कदी असलम घड़ियां वेचण वाला बन जांदा, कदी घड़ियां सही करन वाला बन जांदा, कदी कबाड़िया बन जांदा ते कदी सड़कां कट्टण वाला इंजन चलाण लग पैंदा, कदी मशीनां दा मिस्त्री बन जांदा। ਇਹ ਇੱਕ ਅਜਿਹੇ ਬੰਦੇ ਦਾ ਖਾਕਾ ਹੈ ਜਿੰਦੀ ਜ਼ਿੰਦਗੀ ਦਾ ਕੋਈ ਇੱਕ ਰੁਖ ਨਹੀਂ। ਮੇਰੇ ਚੈਨਲ ਤੇ ਅਗਰ ਤੁਸੀਂ ਨਵੇਂ ਹੋ ਤੇ ਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਐਵੇਂ ਦੀਆਂ ਵੀਡੀਓ ਤੁਹਾਡੇ ਕੋਲ ਮਿਸ ਨਾ ਹੋ ਜਾਵਣ। असलम ला उबली जा नौजवान है, एक थां तू एक कई दूजी थां ते मल लैंदा है। एक पेशा छड़ के दूजा पेशा इख्तियार कर लैंदा है। ਉਹਦੇ वलीमे वाले ਦਿਹਾੜੇ ਉਹਦਾ ਪਿਓ ਫੌਤ ਹੋ ਗਿਆ। ਉਹਨੇ ਆਪਣੇ ਪਿੱਛੇ ਕਾਫੀ ਜਾਇਦਾਦ ਛੱਡੀ ਸੀ। ਅਸਲਮ ਨੂੰ ਤੀਲਾ ਬੰਨਣ ਤੋਂ ਬਗੈਰ ਸਾਰੀ ਜਾਇਦਾਦ ਹੱਥ ਆਈ। ਉਸ ਨੂੰ ਸੰਭਾਲ ਨਾ ਸਕਿਆ। ਉਸ ਇੱਕ ਰੈਸੀ ਟਾਂਗਾ ਬਣਵਾਇਆ। शाम नूं सैर करन निकल जांदा। उस बाजार वल फेरा टोरा रख लिया। बसां भी बनाईयां ते कार भी रख लई, पर हौली हौली जायदाद मुकदी चली गई। अखीर एक दिहाड़े असलम किसी नूं दस्सियों बुझियों बगैर ही गायब हो गया। उहदे बारे कई गल्लां सुनन विच आईयां। कोई कहंदा सी कलकत्ते चला गया है, कोई कहंदा वो बूटियां लभदा फिरदा है। एक मौके उत्ते वो बाजार विच गल विच सप पाई खलोता नजर आया। कई वरे गायब रहन दे बाद वो साडे मोहल्ले विच मकान लैके बीवी बच्चों नाल रहन लग पिया। ਉਹਦੇ ਕੋਲ अजे कुछ पैसे ही सी। उस हर माल मिलेगा 3 आने, हर माल मिलेगा 3 आने वाली हट्टी खोल लई। ਉਹ असल सरमाया खांदा पींदा रहा। नतीजा ये निकलिया कि दुकान का काम भी ठप हो गया। एक दिहाड़े वो मेरी मां नूं कहण लगा, मासी अपनी सिलाई मशीन मैनू भी ठीक कर दियां। अपनी मासी अपनी सिलाई मशीन मैनू दे, मैं ठीक कर देना। वो मशीन लै गया ते अगले दिन असलम इंजीनियरिंग वर्क्स दे नां तों एक दुकान खोल लई। उस मशीन दे पुर्जे खिलार दिते। लोग मशीनां लैके आउण लग पए। असलम नूं मुकम्मल तौर ते इस काम दी भी तरबियत नहीं सी। ਉਹ ਸਿਰਫ ਮਸ਼ੀਨਾਂ ਵਿੱਚ ਤੇਲ ਪਾਉਂਦਿਆਂ ਪੁਰਜ਼ਿਆਂ ਦੀ ਸਫਾਈ ਕਰਦਾ ਰਹਿੰਦਾ ਸੀ। ਜੇ ਉਹ ਪੁਰਜ਼ਿਆਂ ਨੂੰ ਜ਼ਰਾ ਅੱਗੇ ਪਿੱਛੇ ਕਰ ਦਿੰਦਾ ਮਸ਼ੀਨ ਅਗਲੇ ਕੰਮ ਵਿੱਚ ਜਾਂਦੀ ਸੀ। ਅਖੀਰ ਇਸ ਮਸ਼ੀਨ ਦਾ ਮਾਲਕ ਅਸਲਮ ਨਾਲ ਝਗੜਾ ਪਾਉਂਦਾ। ਅਸਲਮ ਗੁੱਸਾ ਖਾਣ ਦੀ ਬਜਾਏ ਇਹ ਜਿਹੀਆਂ ਗੱਲਾਂ ਕਰਦਾ ਕਿ ਉਹ ਬੰਦਾ ਬੁੱਤ ਬਿਨ ਹੋ ਜਾਂਦਾ। ਅਸਲਮ ਗੱਲਾਂ ਬਾਤਾਂ ਦਾ ਮਾਰ ਸੀ। ਉਹਨੂੰ ਦੁਕਾਨ ਦੇ ਮਾਲਕ ਚੌਧਰੀ ਕਰੀਮ ਬਖਸ਼ ਨੂੰ ਚਾਚਾ ਬਣਾ ਲਿਆ ਤੇ ਕਿਤੇ ਕਦੇ ਉਹਦੀਆਂ ਮੰਜੀਆਂ ਪਿੱਡੀਆਂ ਠੋਕ ਆਉਂਦਾ ਸੀ। ਜਿਸ ਵੇਲੇ ਮੁਹੱਲੇ ਵਾਲਿਆਂ ਮਸ਼ੀਨਾਂ ਠੀਕ ਕਰਾਉਣੀਆਂ ਬੰਦ ਕਰ ਦਿੱਤੀਆਂ ਤੇ ਉਸ ਨੇ ਬਾਲਟੀਆਂ ਨੂੰ ਕੰਢੇ ਤੇ ਥੱਲੇ ਲਾਣੇ ਸ਼ੁਰੂ ਕਰ ਦਿੱਤੇ। ਇਸ ਕੰਮ ਵਿੱਚ ਗਾਹਕਾਂ ਦੀ ਕੱਲ ਘੱਟ ਸੀ। ਇਸ ਕੰਮ ਵਿੱਚ ਗਾਹਕਾਂ ਦੀ ਤਾਦਾਦ ਘੱਟ ਸੀ। ਫਿਰ ਉਸ ਇੱਕ ਦਿਹਾੜੇ ਗੜੀਆਂ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਉਸ ਨੇ ਪੁਰਾਣੇ ਟਾਈਮ ਪੀਸ ਨੂੰ ਖੋਲ੍ਹਿਆ ਤੇ ਉਹਦੇ ਪੁਰਜ਼ਿਆਂ ਦਾ ਇੱਕ ਨਾਲ ਲੱਗੇ ਸ਼ੀਸ਼ੇ ਦੀ ਮਦਦ ਨਾਲ ਮੁਆਇਨਾ ਕਰਨਾ ਸ਼ੁਰੂ ਕਰ ਦਿੱਤਾ। ਦੁਕਾਨ ਦਾ ਹੁਣ ਨਾਂ ਪਤਾ ਕੀ ਸੀ? असलम वाच हाउस। ਉਹਨੇ ਉਹ ਰੱਖ ਦਿੱਤਾ। 15 ਮਹੀਨਿਆਂ ਬਾਅਦ ਅਸਲਮ ਨੇ ਮੇਰੀ ਮਾਂ ਦੀ ਮਸ਼ੀਨ ਜੋੜ ਜਾੜ ਕੇ ਵਾਪਸ ਕਰ ਦਿੱਤੀ। ਅਸਲਮ ਦਾ ਇਹ ਕੰਮ ਵੀ ਨਾ ਵੱਧ ਫਲ ਸਕਿਆ, ਇਸ ਲਈ ਕਿ ਸਾਡੇ ਮੁਹੱਲੇ ਦੇ ਜ਼ਿਆਦਾ ਲੋਕ ਜਾਲ ਤੇ ਗਰੀਬ ਸਨ। ਉਹ ਪਰਛਾਵਿਆਂ ਦੇ ਢਲਣ ਤੇ ਮੁੱਲਾਂ ਦੇ ਬਾਂਗ ਨਾਲ ਵਕਤ ਦਾ ਅੰਦਾਜ਼ਾ ਕਰ ਲੈਂਦੇ ਸਨ।
ਲੋਕਾਂ ਆਪਣੀਆਂ ਘੜੀਆਂ ਦੂਜੀਆਂ ਦੁਕਾਨਾਂ ਤੋਂ ਠੀਕ ਕਰਾ ਲੈਂਦੇ। ਅਸਲਮ ਇੰਜ ਵੀ ਠੀਕ ਕਰਾਈ ਦਾ ਮੁਆਵਜ਼ਾ ਦੂਜਿਆਂ ਨਾਲੋਂ ਵੱਧ ਵਸੂਲ ਕਰਦਾ ਸੀ। ਅਸਲਮ ਨੇ ਹੁਣ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ। ਉਹ ਇਹ ਹੈ ਕਿ ਈਦ ਦੇ ਮੌਕੇ ਉੱਤੇ ਉਸ ਮਹੱਲੇ ਦੇ ਬੱਚਿਆਂ ਦੀਆਂ ਮਿੰਟ ਕੈਮਰੇ ਨਾਲ ਫੋਟੋ ਖਿੱਚੀਆਂ। ਈਦ ਤੋਂ ਬਾਅਦ ਇਹ ਕੰਮ ਵੀ ਠੰਡਾ ਪੈ ਗਿਆ। ਉਹਨਾਂ ਦਿਨਾਂ ਵਿੱਚ ਹੀ ਕਮੇਟੀ ਵਾਲਿਆਂ ਨੂੰ ਟਾਂਗਿਆਂ ਦੇ ਪਾਸ ਜਾਰੀ ਕਰਨੇ ਸ਼ੁਰੂ ਕਰਤੇ। ਅਸਲਮ ਨੇ ਟਾਂਗਿਆਂ ਨੂੰ ਰੰਗ ਰੋਗਨ ਕਰਨ ਦਾ ਕੰਮ ਸਾਂਭ ਲਿਆ। 3 ਸਾਲ ਇੰਜ ਹੀ ਕੰਮ ਉਲਝਦਿਆਂ ਬਦਲਦਿਆਂ ਲੰਘ ਗਏ। ਇੰਨੇ ਚਿਰ ਵਿੱਚ ਦੁਕਾਨ ਦੇ ਮਾਲਕ ਕਰੀਮ ਬਖਸ਼ ਨੂੰ ਖੱਡੀਆਂ ਲਾਉਣ ਦੀ ਲੋੜ ਪੈ ਗਈ। ਅਸਲਮ ਨੇ ਬੜੀ ਫਰਮਾਬਰਦਾਰੀ ਨਾਲ ਦੁਕਾਨ ਖਾਲੀ ਕਰ ਦਿੱਤੀ। ਅਸਲਮ ਸਮਾਨ ਘਰ ਲੈ ਆਇਆ ਤੇ ਆਪਣੀ ਬੈਠਕ ਨੂੰ ਸਾਫ਼ ਸੁਥਰਾ ਕੀਤਾ। ਨਿੱਕ ਸੁੱਕ ਕਬਾੜੀਆਂ ਨੂੰ ਚੁਕਵਾ ਦਿੱਤਾ। ਇੱਕ ਡੱਬੇ ਵਿੱਚ ਤਾਸ਼ ਦੇ ਕੋਈ 50-60 ਪੈਕਟ ਭਰੇ ਹੋਏ ਸਨ। ਉਹਨਾਂ ਵਿੱਚੋਂ ਅਸਲਮ ਨੇ ਇੱਕ ਪੈਕਟ ਮੈਨੂੰ ਦੇ ਦਿੱਤਾ। ਉਸ ਪੈਕਟ ਦੇ ਕੁੱਲ 52 ਪੱਤੀਆਂ ਉੱਤੇ ਪਾਨ ਦਾ ਬਾਦਸ਼ਾਹ ਬਣਿਆ ਹੋਇਆ ਸੀ। ਇਸ ਬੈਠਕ ਵਿੱਚ ਉਸ ਤਵੀਜ਼ ਗੰਢੇ ਦਾ ਕੰਮ ਸ਼ੁਰੂ ਕਰ ਦਿੱਤਾ। ਬੈਠਕ ਵਿੱਚ ਇੱਧਰ ਉੱਧਰ ਤਸਵੀਰਾਂ ਟੰਗ ਦਿੱਤੀਆਂ। ਇੱਕ ਦਿਨ ਲੋਟਾ ਘੁਮਾ ਕੇ ਅਸਲਮ ਨੇ ਇੱਕ ਮਾਈ ਨੂੰ ਚੋਰੀ ਵੀ ਦੱਸ ਦਿੱਤੀ। ਅਗਲੇ ਦਿਹਾੜੇ ਉਹ ਚੋਰ ਇਤਫਾਕਨ ਪੁਲਿਸ ਵਾਲਿਆਂ ਨੇ ਲੱਭ ਲਿਆ। ਇਸ ਦੇ ਬਾਅਦ ਅਸਲਮ ਦੀ ਮੰਤਾ ਸ਼ੁਰੂ ਹੋ ਗਈ। ਉਹ ਜੋ ਕੁਝ ਟੁੱਟ ਕੇ ਲਾਲ ਦੱਸਦਾ, ਲੋਕੀ ਯਕੀਨ ਕਰ ਲੈਂਦੇ ਤੇ ਗਲੀ ਮਹੱਲੇ ਵਿੱਚ ਫਸਾਦ ਪੈ ਜਾਂਦਾ। ਕੋਈ ਬੰਦਾ ਵੀ ਅਸਲਮ ਉੱਤੇ ਤਕੀਦ ਕਰਨ ਦੀ ਜੁਰਤ ਨਹੀਂ ਕਰ ਸਕਦਾ ਸੀ। ਇਸ ਤੋਂ ਬਾਅਦ ਅਸਲਮ ਨੇ ਸੜਕਾਂ ਕੁੱਟਣ ਵਾਲਾ ਇੰਜਣ ਚਲਾਉਣਾ ਸ਼ੁਰੂ ਕਰ ਦਿੱਤਾ। ਇਹ ਵੀ ਕੰਮ ਛੱਡ ਕੇ ਉਹ ਕਲਰਕ ਭਰਤੀ ਹੋ ਕੇ ਦਿੱਲੀ ਚਲਾ ਗਿਆ। ਇਸ ਦੇ ਬਾਅਦ ਬਾਲ ਬੱਚਿਆਂ ਨੂੰ ਆਪਣੇ ਨਾਲ ਸਿੰਧ ਲੈ ਗਿਆ। ਕਈ ਸਾਲਾਂ ਬਾਅਦ ਕੱਲ ਮੈਨੂੰ ਮੇਰੀ ਮਾਂ ਨੇ ਦੱਸਿਆ ਕਿ ਅਸਲਮ ਤੈਨੂੰ ਉਡੀਕ ਕੇ ਚਲਾ ਗਿਆ ਹੈ। ਮੈਂ ਪੁੱਛਿਆ, ਅਸਲਮ ਅੱਜ ਕੱਲ ਕੀ ਕਰਦਾ ਹੈ? ਅੰਮੀ ਨੇ ਦੱਸਿਆ ਕਿ ਹੁਣ ਉਹਦੀ ਜੇਬ ਵਿੱਚ ਡਾਕਟਰ ਵਾਲੀ ਟੂਟੀ ਸੀ। ਯਾਨੀ ਉਹ ਹੁਣ ਡਾਕਟਰ ਵੀ ਬਣਿਆ ਹੋਇਆ ਹੈ। ਮੇਰੇ ਚੈਨਲ ਨਾਲ ਅਗਰ ਤੁਸੀਂ ਜੁੜੇ ਹੋ ਤੇ ਤੁਹਾਨੂੰ ਐਵੇਂ ਦੀਆਂ ਕਹਾਣੀਆਂ ਸੁਣਾਉਂਦਾ ਰਹੇਗਾ।